लगातार डोगरे ते डोगरी की जिहड़ा टारगेट की कीता जावा? मैं समझना ਇਹਦੇ ਪਿੱਛੇ ਬੜਾ ਵੱਡਾ ਪਲਾਅ ਹੈ। ਡੋਗਰੀ ਜਿਹੜੀ ਹੈ 8th ਸ਼ਡਿਊਲ ਚ ਸ਼ਾਮਿਲ ਹੋਈ ਗਈ ਹੈ 2023 ਦੀ। डोगरी च चिट्ठी लिखी सकते हो, नॉमिनेशन दे सकते हो, नोटिफिकेशन दे इशू कर सकते हो। ਜਿੰਨੀਆਂ ਵੀ ਨੋਟੀਫਾਈਡ ਲੈਂਗੁਏजेस ਜੀ। ਉਹਦੇ ਚ ਕਸ਼ਮੀਰੀ, ਡੋਗਰੀ, ਉਰਦੂ, ਇੰਗਲਿਸ਼, ਹਿੰਦੀ जी ਤੇ 5 ਨੋਟੀਫਾਈਡ ਲੈਂਗੁਏजेस ਨਾ। ਤੇ ਜਿਹੜੇ ਡੋਗਰੀ ਚ ਸ਼ਬਦ ਲਈ ਜਾ ਸਕਦੀ ਹੈ ਤੇ ਉਹਲੇ ਫਿਰ ਉਸੇ ਵਿਧਾਨ ਸਭਾ ਜਿਹਦੀ ਸ਼ਬਦ ਲਈ ਇਹ ਵਿਧਾਇਕ ਬਣੇ ਤੇ ਉਸੇ ਵਿਧਾਨ ਸਭਾ ਅੰਦਰ ਡੋਗਰੀ ਬੋਲਣੀ ਨਹੀਂ ਤੇ ਉਹ ਫਿਰ ਸਮਝ ਨਹੀਂ ਆਦੀ। ਉਹ ਲਿਖੀਏ ਦੇ ਸਕਦੇ ਨੇ ਕਿ ਅਸੀਂ ਆਪਣੀ ਪ੍ਰੋਸੀਡਿੰਗ ਡੋਗਰੀ ਚ ਚਾਹੁੰਦੇ ਆ। ਉਹ ਪ੍ਰਸ਼ਨ ਵੀ ਡੋਗਰੀ ਚ ਪਾਈ ਸਕਦੇ ਨੇ, ਪਾਈ ਸਕਦੇ ਨੇ, ਬਿਲਕੁਲ। ਔਰ ਉਹ ਉੱਥੇ ਇੰਟਰਪ੍ਰੀਟਰ रखने की भी मांग करी सकते मांग करी सकते हैं। ये विधायकों पर उन भी लगता है बीजेपी की मांग करनी पोग। मेन मकसद की है हौसला मेरा बिल्कुल कि हर बंदे समझ लगा कि इतने विधायक होंगे करा दे के डोगरी के लिए दिक्कतां बड़ियां होंदियां। जेड़ा हुन उमर जी ने आख्या है कि मी समझ नहीं आया उन्हें क्या बोलिया जी, ਇਹਦੇ ਪਰ ਵੀ ਉਹ ਕੰਟੈਂਪਟ ਆਫ ਹਾਊਸ ਲਾਈ ਸਕਦੇ ਨੇ। ਤੁਹਾਨੂੰ ਲੱਗਦਾ ਨਹੀਂ ਹੈ ਕਿ ਡੋਗਰੀ ਕੇ ਲਈ ਉਹਨੇ ਵੀ ਆਪਣੇ ਮੁੱਖ ਮੰਤਰੀ ਆਖਣਾ ਚਾਹੀਦਾ? ਟ੍ਰਾਂਸਲੇਟਰ ਰੱਖਣਾ ਉੱਥੇ 5 ਦੀ 5 ਲੈਂਗੁਏਜ ਚ ਅਨਿਵਾਰੀ ਹੋਣਾ ਚਾਹੀਦਾ। ਇਹ ਸਾਰੇ ਪੜ੍ਹੇ ਦੇ ਕਿਉਂ ਉਹਨੇ ਪੂਰੀ ਅੰਗਰੇਜ਼ੀ ਆਉਂਦੀ ਹੋਵੇ ਤੇ ਉਹ ਮੇਰੇ ਖਿਆਲ ਕਹਿੰਦੇ ਫਿਰ ਅੰਗਰੇਜ਼ੀ ਕਹਿੰਦੇ ਪੱਤੀ ਜ਼ਿਆਦਾ ਹੋਣੀ ਚਾਹੀਦੀ ਸਾਰੇ ਕੋਲ ਪਹਿਲੇ ਤੇ ਉਹਨੇ ਸਮਝਣਾ ਗਈਆਂ ਬਾਕੀ ਵੀ ਉਹਦੇ ਵਾਸਤੇ ਟ੍ਰਾਂਸਲੇਟਰ ਬੜਾ ਜ਼ਰੂਰੀ ਹੈ। दिसंबर च असें उन्हें डोगरी मान्यता दिवस मनाया, बड़े बड़े कार्यक्रम होए और बड़ियां मांगा भी आईयां। मांग ये आई कि ਹੁਣ ਸਕੂਲਾਂ ਦੇ ਵਿੱਚ ਪ੍ਰਾਇਮਰੀ ਲੈਵਲ ਤੱਕ ਕਮ ਸੇ ਕਮ ਡੋਗਰੀ ਜਿਹੜੀ ਹੈ ਕੰਪਲਸਰੀ ਕਰੀ ਦਿੱਤੀ ਜਾਏ ਔਰ ਬੱਚੇ ਵੀ ਡੋਗਰੀ ਸਿੱਖਣ ਬੋਲਣ। ਮਗਰ ਵੱਡੀ ਗੱਲ ਇਹ ਹੈ ਕਿ ਬੋਲਣ ਕਿੱਥੇ? ਜੇ ਲਿਓ ਕੋਈ ਐਪਲੀਕੇਸ਼ਨ ਲੈਟਰ ਜਾਂ ਫਿਰ ਕੋਈ ਨੋਮੀਨੇਸ਼ਨ ਜੇ ਲਿਓ ਨੇ ਦੇਣੀ ਹੋਏ ਕਿ ਉਹ ਡੋਗਰੀ ਵਿੱਚ ਦੇ ਸਕਦੇ ਨੇ? ਇਹ ਬੜਾ ਵੱਡਾ ਸਵਾਲ ਹੈ। ਔਰ ਜੇ ਲਿਆ ਅਸ ਇਹ ਦਿਖਣੇ ਆ ਕਿ ਰੂਲਸ ਕੀ ਆਖਦੇ ਨੇ ਤੇ ਬਿਲਕੁਲ ਦੇ ਸਕਦੇ ਆ ਕਿਉਂਕਿ ਡੋਗਰੀ ਜਿਹੜੀ ਹੈ ਉਹ ਭਾਰਤੀ ਸੰਵਿਧਾਨ ਦੇ 8ਵੇਂ ਸ਼ਡਿਊਲ ਚ ਆਈ ਗਈ ਹੈ और बड़े पहले दे आई गई है। मगर अज एक ऐसा ही वाकया साढ़े जम्मू कश्मीर विधान सभा के अंदर होया जिथे साढ़े बिलावर के विधायक सतीश शर्मा होरें अपना लिखित क्वेश्चन तो अंग्रेजी च दिते दा, मगर उन्हें बोलिया डोगरी च कि मेरे बड़े दूर दराज पहाड़ी इलाके न जिथे कि लाइट नहीं पुजी, बिजली नहीं पुजी है, उत्थे कई जगह टावर जेडे नहीं लगे दे ते कम से कम ओदा जवाब सरकार दे। मेरा निवेदन है कि ये जेडे ग्रांट सरसा है एक बड़े इंपॉर्टेंट और बिलावर विधानसभा के बिल्कुल टॉप पर ग्रांट और आखिरी पैदल जाने होता है सर 12-14 किलोमीटर थिंगन हडोर दे ये जेडे ग्रांट इथे इलेक्ट्रीफाइड सारा कदू करना है ते क्योंकि मुख्यमंत्री उमर अब्दुल्ला और पावर मिनिस्टर भी आपे गए ਤੇ ਉਹਨੇ ਖੜੇ ਹੋਈ ਆਖਿਆ ਕਿ ਸ਼ਾਇਦ ਮੈਨੂੰ ਲੱਗਦਾ ਹੈ ਇਹ ਲੋਕ ਜਨਤਾ ਦੇ ਮੁੱਦੇ ਕੇ ਲਈ ਸੀਰੀਅਸ ਕਿ ਨਹੀਂ ਹਨ, ਕੰਮ ਕਰਾਣਾ ਕਿ ਨਹੀਂ ਚਾਹੁੰਦੇ ਹਨ, ਇਸ ਕਰੀਏ ਇਹਨੇ ਉਸ ਭਾਸ਼ਾ 'ਚ ਬੋਲਿਆ ਜਿਹਦਾ ਵੀ ਗਿਆਨ ਕਿ ਨਹੀਂ ਹੈ। अगर इनका मकसद मुझसे जवाब हासिल करना होता तो शायद सवाल मुझसे उस जबान में पूछते जो मुझे पूरी तरह से समझ आता। ਹੁਣ ਵੱਡੀ ਗੱਲ ਇਹ ਹੈ ਬਈ ਮੁੱਖ ਮੰਤਰੀ ਜੀ ਕਿ ਉਹਦੇ ਉਗੇ ਭਾਸ਼ਾ 'ਚ ਬੋਲੇ ਜਿਹੜੀ ਉਹਦੀ ਆਪਣੀ ਭਾਸ਼ਾ ਹੀ ਔਰ ਡੋਗਰੀ ਭਾਸ਼ਾ ਤੁਸੀਂ ਵੀ ਤਾਂ ਚੰਗੀ ਭਲੀ ਪਤਾ ਹੈ ਕਿ ਕਈ ਵਾਰੀ ਤੁਸੀਂ ਵੀ ਬੜੀ ਸਾਰੀਆਂ ਰੈਲੀਆਂ ਜੰਮੂ 'ਚ ਅਟੈਂਡ ਕੀਤੀਆਂ ਜਿੱਥੇ ਤੁਸੀਂ ਭਾਸ਼ਣ ਦਾ ਸ਼ੁਰੂਆਤ ਡੋਗਰੀ 'ਚ ਕਰਦੇ ਹੋ ਤੇ ਤੁਹਾਡੇ ਪਿਤਾ ਜੀ ਤੇ ਡੋਗਰੀ ਬੜੀ ਅੱਛੀ ਬੋਲੀ ਵੀ ਲੈਂਦੇ ਨੇ, ਤੁਹਾਡੇ ਦਾਦਾ ਜੀ ਵੀ ਡੋਗਰੀ ਸ਼ੈਲ ਬੋਲੀ ਲੈਂਦੇ ਜਦੋਂ ਜੰਮੂ 'ਚ ਕਿਤੇ ਆਉਂਦੇ ਹੁੰਦੇ ਤੇ ਡੋਗਰੀ ਪਰ ਇੰਨਾ ਕਮਸਾਨ ਕੀ ਰਜਿੰਦਰ ਜੀ ਕੀ ਕਾਰਨ ਕਿਉਂ ਆਦਾ ਕਿ ਇਹ ਲਗਾਤਾਰ ਡੋਗਰੀ ਤੇ ਡੋਗਰੀ ਕੀ ਜਿਹੜਾ ਟਾਰਗੇਟ ਕੀ ਕੀਤਾ ਜਾਵਾ? मैं समझना ਇਹਦੇ ਪਿੱਛੇ ਬੜਾ ਵੱਡਾ ਪਲਾਅ ਹੈ जी, क्योंकि कश्मीरी पॉलिटिशियंस ही हमेशा गया डोगरा रूल जी और डोगरी करना जी एक साइकोलॉजिकल डिफरेंस रहा है। लेकिन मैं सोचता कि उमर अब्दुल्ला और बड़े गुड़े दे सियासतदान बनी दे तो उन्हें ये तो पता है कि डोगरी जी है 8th शेड्यूल च शामिल हो गई है 2023 की और जम्मू ਤਰਾਈ ਦੀ ਨਹੀਂ ਤਰਾਈ ਦੀ 2003 ਉਹਦੇ ਬਾਅਦ ਮੁੱਖ ਮੰਤਰੀ ਉਹ ਇੱਕ ਵਾਰੀ ਰਹਿ ਵੀ ਚੁੱਕੇ ਨੇ 2004 तक ਹਾਂ सरकार रही वाजपेयी साहब जी। की तो उन्हें ਉਹਨੇ ਕੀ ਹੋਈ ਤਰਾਈ ਜੀ 2003 ਦਾ ਹੋਈ ਦਾ ਔਰ ਮੋਰ ਓਵਰ ਜੰਮੂ ਕਸ਼ਮੀਰ ਲੈਂਗੁਏजेस ਐਕਟ ਜੀ 2020 ਜੀ ਉਹਦੇ ਚ ਜਿਹੜੀ ਨੋਟੀਫਾਈਡ ਲੈਂਗੁਏजेस ਨਾ ਉਹਦੇ ਚ ਡੋਗਰੀ ਵੀ ਨੋਟੀਫਾਈਡ ਬਿਲਕੁਲ ਮਤਲਬ ਤੁਸੀਂ ਡੋਗਰੀ ਚ ਚਿੱਠੀ ਲਿਖ ਸਕਦੇ ਹੋ, ਨੋਮੀਨੇਸ਼ਨ ਦੇ ਸਕਦੇ ਹੋ, ਨੋਟੀਫਿਕੇਸ਼ਨ ਦੇ ਉਹ ਇਸ਼ੂ ਕਰ ਸਕਦੇ ਹੋ, ਮੈਮੋਰੈਂਡਮ ਵੀ ਦੇ ਸਕਦੇ ਹੋ ਸਰਕਾਰ ਕੀ ਜਿੰਨੀਆਂ ਵੀ ਨੋਟੀਫਾਈਡ ਲੈਂਗੁਏजेस ਜੀ ਉਹਦੇ ਚ ਕਸ਼ਮੀਰੀ, ਡੋਗਰੀ, ਉਰਦੂ, ਇੰਗਲਿਸ਼, ਹਿੰਦੀ ਜੀ ਇਹ 5 ਨੋਟੀਫਾਈਡ ਲੈਂਗੁਏजेस ਨਾ
ਇਹ ਆਫੀਸ਼ੀਅਲ ਵਰਕ ਵਾਸਤੇ, ਐਡਮਿਨਿਸਟ੍ਰੇਟਿਵ ਵਰਕ ਵਾਸਤੇ ਔਰ ਲੈਜਿਸਲੇਟਿਵ ਵਾਸਤੇ ਇਸਤੇਮਾਲ ਹੋ ਸਕਦੀਆਂ ਬਿਲਕੁਲ ਹੋ ਸਕਦੀ। ਉਹ ਉਮਰ ਸਾਹਿਬ ਹੀ ਜਿਹੜਾ ਜੰਮੂ ਕਸ਼ਮੀਰ ਦਾ ਜਿਹੜਾ ਹਿੰਦੁਸਤਾਨ ਦਾ ਗੁਲਦਸਤਾ ਜੀ ਕਿਸੇ ਵੀ ਲੈਂਗੁਏਜ ਦੇ ਪ੍ਰਤੀ ਡਿਸਰਿਸਪੈਕਟ ਉਹ ਸ਼ੋ ਨਹੀਂ ਕਰੀ ਅੱਛਾ ਸਕਦੇ। ਵੱਡੀ ਗੱਲ ਹੈ ਕਿਉਂਕਿ ਉਹ ਚੀਫ ਮਿਨਿਸਟਰ ਜੀ ਰਜਿੰਦਰ ਜੀ ਜੇਲੇ ਵਿਧਾਨ ਸਭਾ ਨਵੀਂ ਚੁਣੌਤੀਆਂ ਨੇ ਤੇ ਅਸੀਂ ਦੇਖਨੇ ਹੁੰਦੇ ਆ ਕਿ ਕੁਝ ਐਮਐਲਏ ਆਪਣੀ ਪਹਾੜੀ ਚ ਸ਼ਪਥ ਲੈ ਦੇ, ਕੁਝ ਐਮਐਲਏ ਕਸ਼ਮੀਰੀ ਚ ਸ਼ਪਥ ਲੈ ਦੇ, ਕੁਝ ਅੰਗਰੇਜ਼ੀ ਚ, ਕੁਝ ਹਿੰਦੀ ਚ ਤੇ ਕੁਝ ਡੋਗਰੀ ਚ ਵੀ ਲੈਂਦੇ। ਸਾਡੇ ਬੀਜੇਪੀ ਵਾਲੇ ਵੀ ਮੈਨੂੰ ਲੱਗਦਾ 8-9 ਐਮਐਲਏ ਡੋਗਰੀ ਚ ਲਈ ਤੇ ਜਿਹੜੇ ਡੋਗਰੀ ਚ ਸ਼ਪਥ ਲਈ ਜਾ ਸਕਦੀ ਹੈ ਤੇ ਉਹਲੇ ਫਿਰ ਉਸੇ ਵਿਧਾਨ ਸਭਾ ਜਿਹਦੀ ਸ਼ਪਥ ਲਈ ਹੈ ਵਿਧਾਇਕ ਬਣੇ ਤੇ ਉਸੇ ਵਿਧਾਨ ਸਭਾ ਅੰਦਰ ਡੋਗਰੀ ਬੋਲਣੀ ਨਹੀਂ ਤੇ ਉਹ ਫਿਰ ਸਮਝ ਨਹੀਂ ਆਦੀ। ਤੇ ਤੁਸੀਂ ਲੱਗਦਾ ਨਹੀਂ ਕੋਈ ਟਰਾਂਸਲੇਟਰ ਜਾਂ ਇੱਕ ਰੱਖਣਾ ਚਾਹੀਦਾ ਕਮ ਸੇ ਕਮ ਜਿਹੜਾ ਵਿਧਾਨ ਸਭਾ ਦੇ ਅੰਦਰ ਅਗਰ ਕੋਈ ਐਸੇ ਸ਼ਬਦ ਨੂੰ ਨਹੀਂ ਟਰਾਂਸਲੇਟ ਕਰੀ ਦੱਸੀ ਤੇ ਜਿੰਨੇ ਵੀ ਸਾਡੇ ਐਮਐਲਏ ਜੀ ਉਹ ਲਿਖੀਏ ਦੇ ਸਕਦੇ ਨੇ ਕਿ ਅਸੀਂ ਆਪਣੀ ਪ੍ਰੋਸੀਡਿੰਗ ਡੋਗਰੀ ਚ ਚਾਹੁੰਦੇ ਆ, ਉਹ ਪ੍ਰਸ਼ਨ ਵੀ ਡੋਗਰੀ ਚ ਪਾਈ ਸਕਦੇ ਨੇ ਪਾਈ ਸਕਦੇ ਬਿਲਕੁਲ ਔਰ ਉਹ ਉੱਥੇ ਇੰਟਰਪ੍ਰੀਟਰ ਰੱਖਣੇ ਦੀ ਵੀ ਮੰਗ ਕਰੀ ਸਕਦੇ ਮੰਗ ਕਰੀ ਸਕਦੇ ਇਹ ਵਿਧਾਇਕਾਂ ਕਰਾਉਣ। ਤੇ ਹੁਣ ਕਮ ਸੇ ਕਮ ਤੁਸੀਂ ਮੇਰੇ ਗੱਲ ਕਰਨੇ ਬੀਜੇਪੀ ਵਾਲੇ ਵਿਧਾਇਕ ਇਹ ਮੰਗ ਰੱਖਣੀ ਪਊਗੀ। ਅੱਜ ਵੈਸੇ ਮੇਰੀ ਗੱਲ ਸਤੀਸ਼ ਸ਼ਰਮਾ ਹੁੰਦੇ ਨਾਲ ਗੱਲ ਹੋਈ ਜਿੰਦਾ ਸਵਾਲ ਹਾਂ ਉਹਨੇ ਵੀ ਆਖਿਆ, ਮੈਂ ਉਹਨੇ ਆਖਿਆ ਤੁਸੀਂ ਤੇ ਸਪੀਕਰ ਕੋਲ ਇਹ ਮੰਗ ਕਰਨੀ ਚਾਹੀਦੀ ਹੈ। ਹੁਣ ਵੀ ਲੱਗਦਾ ਬੀਜੇਪੀ ਕੀ ਮੰਗ ਕਰਨੀ ਪਊਗੀ। ਦੇਖੋ ਮੰਗ ਕਰਨੀ ਕੇ ਚਾਹੀਦੀ ਹੈ ਜੀ ਕਿਉਂਕਿ ਅਗਰ ਸਾਡੇ ਐਮਐਲਏ ਉਹ ਕੀ ਭਾਸ਼ਾ ਚ ਨਹੀਂ ਬੋਲਣਗੇ ਜਿਸ ਦੇ ਚ ਆਮ ਜਨਤਾ ਗੱਲ ਕਰਦੀ ਹੈ ਔਰ ਜਿਹਦੀ ਅਸੀਂ ਮਾਨਤਾ ਦਿਵਸ ਹਰ ਸਾਲ ਮਨਾਉਂਦੇ ਆ ਔਰ ਫਿਰ ਤਾਂ ਕਈ ਸਮਝ ਵੀ ਨਾ ਆਣਾ ਹੋ ਬਿਲਕੁਲ ਕਿਉਂਕਿ ਡੋਗਰੀ ਜਿਹੜੀ ਹੈ ਇਧਰ ਦੀ ਮਾਤਰ ਭਾਸ਼ਾ ਹੈ ਕਿਸੇ ਬਿਲकुल ਤਾਂ ਡੋਗਰੀ ਚ ਜਿਹੜਾ ਇੱਕ ਪਹਾੜ ਚ ਆਦਮੀ ਬੈਠਾ ਦਾ ਉਹ ਵੀ ਗੱਲ ਕਰੀ ਸਕਦਾ, ਸੁਣੀ ਸਕਦਾ, ਸਮਝੀ ਸਕਦਾ ਕਿਉਂਕਿ ਮੇਨ ਮਕਸਦ ਕੀ ਹੈ ਹਾਊਸ ਲਾਣੇ ਦਾ ਕਿ ਹਰ ਬੰਦੇ ਸਮਝ ਲੱਗਾ ਕਿ ਇੱਥੇ ਵਿਧਾਇਕ ਹੁੰਦੇ ਕਰਾ ਦੇ ਗਏ। ਔਰ ਕਹਿੰਦੇ ਵੱਡੀ ਗੱਲ ਇਹ ਐਵੇਂ ਇਹ ਲੱਗਦਾ ਰਜਿੰਦਰ ਜੀ ਕਿ ਜਨਤਾ ਦੀ ਆਵਾਜ਼ ਤੁਸੀਂ ਜਨਤਾ ਦੀ ਹੀ ਭਾਸ਼ਾ ਚ ਚੁੱਕੀ ਜਾਏ ਤੇ ਜਨਤਾ ਕੀ ਵੀ ਕਮ ਸੇ ਕਮ ਕਨਵੇ ਕਰ ਸਕਦੇ ਆ ਤੇ ਤੁਸੀਂ ਲੱਗਦਾ ਨਹੀਂ ਹੈ ਕਿ ਕੁਦੇ ਨਾ ਕੁਦੇ ਡੋਗਰੀ ਕੇ ਲਈ ਦਿੱਕਤਾਂ ਬੜੀਆਂ ਹੁੰਦੀਆਂ। ਦਿੱਕਤ ਕੋਈ ਨਹੀਂ ਹੈ, ਰਿਟਰਨ ਚ ਦੇਣ ਸਾਰੇ ਐਮਐਲਏ ਭਾਈ ਅਸੀਂ ਅਗਲੀ ਵਾਰੀ ਕੋਲ ਲਈ ਹੈ ਅਸੀਂ ਹਮੇਸ਼ਾ ਆਪਣੇ ਪ੍ਰਸ਼ਨ ਡੋਗਰੀ ਚ ਦੇਣੇ ਜੀ, ਆਪਣੀ ਗੱਲ ਡੋਗਰੀ ਚ ਰੱਖਣੀ ਹੈ ਜੀ ਔਰ ਜਵਾਬ ਵੀ ਸਾਨੂੰ ਡੋਗਰੀ ਚ ਚਾਹੀਦੇ। ਬਸ ਇੰਨਾ ਹੀ ਕਰਨਾ। ਸਵਾਲ ਹੈ ਮੇਰਾ ਔਰ ਇਹਦੇ ਪਰ ਵੀ ਜਿਹੜਾ ਹੁਣ ਉਮਰ ਜੀ ਨੇ ਆਖਿਆ ਹੈ ਕਿ ਵੀ ਸਮਝ ਨਹੀਂ ਆਇਆ ਉਹਨੇ ਕੀ ਬੋਲਿਆ ਜੀ, ਇਹਦੇ ਪਰ ਵੀ ਉਹ ਕੰਟੈਂਪਟ ਆਫ ਹਾਊਸ ਲਾਈ ਸਕਦੇ ਨੇ ਬਿਲਕੁਲ ਔਰ ਉਹ ਆਖੀ ਸਕਦੇ ਨੇ ਕਿ ਹਾਊ ਏ ਚੀਫ ਮਿਨਿਸਟਰ ਕੈਨ ਸੇ ਲਾਈਕ ਦਿਸ ਵੈਨ ਇਟ ਇਜ਼ ਅ ਨੋਟੀਫਾਈਡ ਲੈਂਗੁਏਜ। ਅੱਛਾ ਕਹਿੰਦੇ ਵੱਡੀ ਗੱਲ ਰਜਿੰਦਰ ਜੀ ਕਿ ਇਹ ਕੋਈ ਡੋਗਰੀ ਲੈਂਗੁਏਜ ਸਿਰਫ ਆਪੋਜੀਸ਼ਨ ਦੀ ਤੇ ਨਹੀਂ ਹੈ ਕਿ ਉਮਰ ਅਬਦੁੱਲਾ ਸਰਕਾਰ ਦੇ 3 ਮੰਤਰੀ ਤੇ ਡੋਗਰੀ ਵੀ ਵਿਸ਼ਾਲ ਬੋਲਦੇ ਨੇ। ਉਹਦੇ ਡਿਪਟੀ ਚੀਫ ਮਿਨਿਸਟਰ ਮੰਤਰੀ ਸਤੀਸ਼ ਸ਼ਰਮਾ ਤੇ ਮੰਤਰੀ ਜਾਵੇਦ ਰਾਣਾ ਉਹਦੇ 3 ਡੋਗਰੀ ਬੋਲੀ ਲੈਂਦੇ ਨੇ ਔਰ ਬਾਹਰ ਆਈਏ ਮੀਡੀਆ ਕਦੇ ਭਾਸ਼ਣ ਵੀ ਡੋਗਰੀ ਚ ਦਿੰਦੇ ਨੇ। ਜੇ ਉਹ ਡੋਗਰੀ ਬੋਲੀ ਲੈਂਦੇ ਨੇ ਤੇ ਕਮ ਸੇ ਕਮ ਉਹਨੇ ਵੀ ਮੁੱਖ ਮੰਤਰੀ ਹੋਣੀ ਇਹ ਗੱਲ ਆਖਣੀ ਪਊਗੀ ਕਿ ਬਈ ਸਾਡੀ ਲੈਂਗੁਏਜ ਡੋਗਰੀ ਹੈ ਕਿ ਨੈਸ਼ਨਲ ਕਾਨਫਰੰਸ ਦੇ ਤੇ ਬੜੇ ਸਾਰੇ ਵਿਧਾਇਕ ਡੋਗਰੀ ਸ਼ੈਲ ਬੋਲੀ ਲੈਂਦੇ ਨੇ, ਪਹਾੜੀ ਵੀ ਬੋਲੀ ਲੈਂਦੇ ਨੇ ਤੇ ਉਹਨੇ ਕੀ ਇਸ ਚੀਜ਼ ਨੂੰ ਤੁਸੀਂ ਲੱਗਦਾ ਨਹੀਂ ਹੈ ਕਿ ਡੋਗਰੀ ਕੇ ਲਈ ਉਹਨੇ ਵੀ ਆਪਣੇ ਮੁੱਖ ਮੰਤਰੀ ਆਖਣਾ ਚਾਹੀਦਾ। ਦੇਖੋ ਮੈਂ ਤੇ ਆਗਾ ਕਿ 5 ਦੀ 5 ਲੈਂਗੁਏਜ ਕੋਈ ਵੀ ਵਿਧਾਇਕ ਕੁਐਸਚਨ ਪੁੱਟ ਕਰ ਸਕਦਾ, ਆਨਸਰ ਲੈ ਸਕਦਾ ਔਰ ਟਰਾਂਸਲੇਟਰ ਰੱਖਣਾ ਉੱਥੇ 5 ਦੀ 5 ਲੈਂਗੁਏਜ ਚ ਅਨਿਵਾਰੀ ਹੋਣਾ ਚਾਹੀਦਾ ਕਿਉਂਕਿ ਅਸੀਂ ਸਾਰੀ ਰਿਸਪੈਕਟ ਦੇਣੀ ਭਾਵੇਂ ਉਹ ਕਸ਼ਮੀਰੀ ਹੋਵੇ, ਭਾਵੇਂ ਡੋਗਰੀ ਹੋਵੇ, ਭਾਵੇਂ ਹਿੰਦੀ ਹੋਵੇ, ਇੰਗਲਿਸ਼ ਹੋਵੇ, ਚਾਹੇ ਉਰਦੂ ਹੋਵੇ ਕਿਉਂਕਿ ਇਹ ਸਾਰੇ ਐਮਐਲਏ ਐਟ ਲਿਬਰਟੀ ਉਹ ਕਿਸੇ ਵੀ ਭਾਸ਼ਾ ਦਾ ਇਸਤੇਮਾਲ ਕਰ ਸਕਦੇ। उन्हें सारा व्यवस्था चाहिए कि ਇਹਦੀ ਇੰਟਰਪ੍ਰੀਟੇਸ਼ਨ सही वहां ट्रांसलेटर करने हो या और ਇਹਦੇ करने सारे ਦਾ मान सम्मान भी बनया रहोगे और कुछ कोई ਇਹਦੇ में आपत्ति नहीं हो। ਇਹ ਦਰਜਿੰਦਰ ਜੀ ਫਿਰ ਕਈ ਸਾਰੇ ਵਿਧਾਇਕ ਅੰਗਰੇਜ਼ੀ ਚ ਬੋਲਦੇ ਨੇ ਤੇ ਅਗਰ ਅਸੀਂ ਪੂਰੀ ਲਿਸਟ ਦੇਖੀਏ 90 ਵਿਧਾਇਕੇ ਦੀ ਤੇ ਮੈਨੂੰ ਲੱਗਦਾ ਕਈ ਸਾਰੇ ਐਸੇ ਵਿਧਾਇਕ ਨੇ ਜਿਹਨੇ ਤੇ ਸ਼ਾਇਦ ਅੰਗਰੇਜ਼ੀ ਜਿਹਨੇ ਨਹੀਂ ਪੜ੍ਹੀ ਦੀ ਜ਼ਿਆਦਾ ਜਾਂ ਜ਼ਰੂਰੀ ਨਹੀਂ ਹੈ ਕਿ ਬੜੇ ਸਾਰੇ ਪੜ੍ਹੇ ਦੇ ਕਿਉਂ ਉਹਨੇ ਪੂਰੀ ਅੰਗਰੇਜ਼ੀ ਆਉਂਦੀ ਹੋਵੇ ਤੇ ਉਹ ਮੇਰੇ ਖਿਆਲ ਕਹਿੰਦੇ ਫਿਰ ਅੰਗਰੇਜ਼ੀ ਕਹਿੰਦੇ ਆਪੱਤੀ ਜ਼ਿਆਦਾ ਹੋਣੀ ਚਾਹੀਦੀ ਸਾਰੇ ਕੋਲ ਪਹਿਲੇ। देखो मैं तो आख्या ना कि ट्रांसलेटर बड़ा जरूरी है हाँ और पार्लियामेंट भी तुसें देखिया होना ट्रांसलेटर हुंदा है क्योंकि देखो क्या है साडी डेमोक्रेसी आखदी है कि जिहड़ी जनता है वो सुप्रीम है। उन जनता च जरूरी नहीं है कोई कि वो इंग्लिश पढ़िएगा वा जी या उर्दू पढ़िएगा वा या डोगरी पढ़िएगा वा या कश्मीरी पढ़िए भी आवा उसी जेहड़ी भी मातृभाषा जिहड़ी ओदी है इत्थे जम्मू कश्मीर जिहड़ी 5 लैंग्वेजेस हैं वो कोई भी उसी आनी चाहिए है तो वो वाला जिहड़ा विधायक उत्थे आई आएगा तो उन्हें समझना गई बाकी भी तो जैसे ट्रांसलेटर बड़ा जरूरी है
मैं ਤੁਹਾਡੀ ਗੱਲ ਬੜਾ ਅੱਛੀ ਤਰੀਕੇ ਨਾਲ ਸਮਝ ਗਿਆ ਤੇ ਮੇਰੇ ਖਿਆਲ ਕਰਨੇ ਸਾਡੇ ਵਿਧਾਇਕ ਵੀ ਮੇਰੀ ਗੱਲ ਅੱਛੀ ਤਰ੍ਹਾਂ ਸਾਡੀ ਦੋਨੇ ਦੀ ਅੱਛੀ ਤਰ੍ਹਾਂ ਸਮਝ ਗਏ ਹੋਣ ਕਿ ਭਾਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਵਿਧਾਇਕ ਬਣੇ ਉਸੇ ਸਾਰੀਆਂ ਕੇ ਭਾਸ਼ਾ ਆਉਂਦੀਆਂ ਹੋਣ ਜਾਂ ਜਿਹੜਾ ਮੁੱਖ ਮੰਤਰੀ ਬਣੇ ਉਸੇ ਸਾਰੀਆਂ ਕੇ ਭਾਸ਼ਾ ਆਉਂਦੀਆਂ ਹੋਣ, ਮਗਰ ਉਸ ਭਾਸ਼ਾ ਦਾ सम्मान ਕਰਨਾ ਬੜਾ ਜ਼ਰੂਰੀ ਹੈ ਜਿਸੀ ਕਨਸਟੀਟਿਊਸ਼ਨ ਦੇ ਵਿੱਚ ਇੱਕ ਰੁਤਬਾ ਮਿਲੇਦਾ ਹੈ ਔਰ ਉਹ ਕਨਸਟੀਟਿਊਸ਼ਨ ਚ ਹੈ ਔਰ ਉਹ ਇੱਕ ਵੱਡੇ ਪੱਧਰ ਦੀ ਵੱਡੇ ਇਲਾਕੇ ਦੀ ਐਡਰੈਸ ਕਰਦੀ ਹੈ ਭਾਸ਼ਾ। ਤੇ ਇਸ ਕਰੀਏ ਜੰਮੂ ਦੇ ਵਿਧਾਇਕੋ ਹੁਣ ਤੁਸੀਂ ਜਾਗੀ ਆਓ ਤੇ ਕਮ ਸੇ ਕਮ ਇਸ ਗੱਲ ਉੱਪਰ सदन के अंदर गल रखो, पार्टियां ही छड्डी ओड़ो, ये छड्डी ओड़ो केड़ी कॉन्स्टिट्यूएंसी तो आंदे हो। अगर तुस डोगरे हो तो फिर एक बारी उठिए गल जरूर करो कि कम से कम डोगरी दे विच गल सदन के अंदर रखने दा तुसें की पूरा हक मिले कि गल ये है हिंदी साड़ी दादी है ते डोगरी साड़ी माँ ते दादी थारा दादी है ते माऊ थारा माँ ते अपनी माँ का समान आपे के करना पौना।